ਸਾਡੇ ਉੱਥੇ ਨਾ 12 ਬੋਰ ਬੇਸ਼ੱਕ ਉਹਨਾਂ ਕੁੱਤਾ ਵੀ ਨਾ ਮਰੇ ਉਹਦਾ ਪੂਰਾ ਟੌਰ ਆ। ਤੁਸੀਂ ਯਾਰ ਜਿਹੜੀ AK-47 ਦੀ ਉਹ ਦੁਰਦਸ਼ਾ ਕੀਤੀ, ਉਹ ਉਦਣ ਇੱਥੇ ਗਏ ਰੋਟੀ ਖਾਣ ਤੇ ਇੱਕ AK-47 ਸੀ। ਮੈਂ ਉਹਨੂੰ ਬੜੇ ਹੈ ਨਾ ਰਿਸਪੈਕਟ ਜੀ ਨਾਲ ਮਿਲਿਆ ਵੀ ਬੰਦੇ ਕੋਈ AK-47 ਕੋਈ ਤਗੜਾ ਹੀ ਏ ਜਾਂ ਤੇ ਕੋਈ ਆਲਾ ਅਫਸਰ ਹੋਊਗਾ ਜਾਂ ਕੁਛ ਹੋਊਗਾ। ਤੇ ਉਹ ਕੰਧ ਤੇ ਰੱਖ ਕੇ ਤੇ ਗੱਡੀ ਸਾਫ ਪੈਕ ਕਰਾਉਣ ਲੱਗ ਪਿਆ। ਆਉਣ ਦੇ ਮੈਂ ਕਿਹਾ ਰੋਲ ਤੇ ਰੱਖਤੀ ਨਿਆਣਾ ਇੱਥੇ ਹੀ ਬਸ ਨਹੀਂ ਇੱਥੇ ਵਾਸ਼ਰੂਮਾਂ ਦੇ ਬਾਹਰ ਜਿਹੜੇ ਉਹ ਗਾਰਡ ਖੜੇ ਨੇ ਉਹ AK-47 ਲੈ ਕੇ ਖੜੇ ਨੇ ਜਦੋਂ ਬੰਦਾ ਪਿਸ਼ਾਬ ਵਗੈਰਾ ਕਰਨ ਜਾਂਦਾ। ਉਹ ਸਾਡਾ ਤਾਂ ਭਰਾਵਾ AK-47 ਦੇਖ ਕੇ ਤੇ ਪਿਸ਼ਾਬ ਤਾਂ ਚੜ ਜਾਂਦਾ ਤੇ ਉਹ ਬੂਹਾ ਖੋਲਦਾ ਵੀ ਆਜੋ ਕਰ ਲਓ। ਇਹਨਾਂ ਨਾ ਯਾਰ ਤੁਸੀਂ AK-47 ਕਿਉਂਕਿ ਅੱਖੀ ਦੇਖੀ ਤੇ ਕੰਨੋਂ ਸੁਣੀ ਦਾ ਬੜਾ ਫਰਕ ਹੁੰਦਾ। ਹੁਣ ਆਪਾਂ ਇੱਥੇ ਆਏ ਆ, ਅਸੀਂ ਦੇਖਿਆ ਸਾਰਾ ਕੁਝ, ਆਪਣੇ ਜੀ ਦੇਖੇ ਨੇ। ਚਲੋ ਜੋ ਪਿਆਰ ਮਿਲਦਾ ਹਰ ਇੱਕ ਬੰਦਾ ਕਹਿੰਦਾ ਜੀ ਆਜੋ ਜੀ ਸਾਡੇ ਆਪਣੇ ਘਰ ਚਲੋ ਚਾਹ ਪੀ ਲਈਏ। ਕਿਤੇ ਨਾ ਕਿਤੇ ਸਾਨੂੰ ਵਾਹਵਾ ਸਾਲ ਹੋ ਗਏ ਲੱਗਿਆ ਨੂੰ ਵੀ ਆਹ ਚਿਹਰੇ ਘੱਟ ਵੇਖਣ ਨੂੰ ਉੱਧਰੋਂ ਮਿਲਦੇ ਸੀ ਨਾ ਵੀ ਯੰਗ ਮੁੰਡੇ ਕੁੜੀਆਂ ਆਏ ਪਾਕਿਸਤਾਨ ਘੁੰਮਣ। ਤੇ ਇਹਦੇ ਨਾਲ ਹੁੰਦਾ ਹੈ ਵੀ ਰਾਤੀ ਮੈਂ ਕਿਤੇ ਗੱਲ ਕਰਨ ਡਿਆ ਹਾਂ, ਬਜ਼ੁਰਗ ਜਿਹੜੇ ਆਉਂਦੇ ਨੇ ਉਹਨਾਂ ਦਾ ਇੰਨਾ ਉਹ ਸਰਕਲ ਮਤਲਬ ਵੀ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਅੱਜ ਜਿਹਨੂੰ ਸਰਕਲ ਗਿਣਿਆ ਜਾਂਦਾ ਨਾ, ਜਾਂ ਜੋਬ ਵਾਲੇ ਨਹੀਂ ਗਏ ਜਾਂ ਕਿਤੇ ਸਟੱਡੀ ਨਹੀਂ ਕਰਦੇ। ਜਿਵੇਂ ਹੁਣ ਛੋਟੇ ਦੋਵੇਂ ਪੜ੍ਹਦੇ ਆ, ਜ਼ਾਰੀ ਗੱਲ ਇਹਨਾਂ ਦਾ ਸਰਕਲ ਵੱਖਰਾ ਸਟੂਡੈਂਟਸ ਦਾ, ਤੁਸੀਂ ਜੋਬ ਕਰਦੇ ਜੇ, ਇਹ ਭਾਈ ਸਾਹਿਬ ਦਾ ਬਿਜ਼ਨਸ ਦਾ, ਆਹ ਭਾਈ ਸਾਹਿਬ ਜਿਹੜੇ ਆ ਪੱਠਾ ਦੱਥਾ ਕਰਦੇ ਆ, ਇਹਨਾਂ ਦਾ ਆਪਣਾ ਸਰਕਲ। ਸੋ ਉਹ ਸਰਕਲ ਇਹਨਾਂ ਦੇ ਤੁਹਾਡੇ ਜਾ ਕੇ ਇੱਥੋਂ ਜਾ ਕੇ ਉਹ ਮੈਸੇਜ ਦੇਣਾ ਦੂਜਿਆਂ ਤੱਕ ਜਾਂ ਸੋਸ਼ਲ ਮੀਡੀਆ ਨੂੰ ਯੂਜ਼ ਕਰਨਾ ਉਹ ਈਜ਼ੀ ਆ। ਮਤਲਬ ਵੀ ਮੈਂ ਨਹੀਂ ਆਉਂਦਾ ਹੁੰਦਾ ਹਰ ਪ੍ਰੋਗਰਾਮ 'ਚ ਜਾਂ ਰਿਕਾਰਡਿੰਗ ਕਰਦੇ ਮੈਂ ਕਦੀ ਵੀ ਨਹੀਂ ਆਖਿਆ ਵੀ ਮਤਲਬ ਉਹ ਸਾਡੇ ਪੰਜਾਬੀ ਚਾਹੁੰਦੇ ਤੇ ਮੂੰਹ 'ਚ ਗੱਲ ਪਾਉਣਾ ਵੀ ਮੈਂ ਤੈਨੂੰ ਆਹ ਕਹਿੰਦਾ ਵੀ ਆਹ ਪ੍ਰੀ ਪਲਾਨ ਵੀ ਇਸ ਤਰ੍ਹਾਂ ਆਪਾਂ ਕਰ ਲਈਏ। ਨਿੱਕਿਆਂ ਨੂੰ ਸ਼ੌਕ ਨਹੀਂ ਕਰਨਾ ਤੇ ਪੈ ਜਾਊਗਾ ਸ਼ੌਕ ਇਹਨਾਂ ਨੂੰ। YouTube ਚੈਨਲ ਸਿਰਫ ਇਸ ਕੰਮ ਦਾ ਨਾਂ ਨਹੀਂਗਾ ਵੀ ਤੁਸੀਂ ਵਿਊਜ਼ ਲੈ ਲਓ, ਵੀ ਉਹਦੇ ਵਾਸਤੇ ਤੁਸੀਂ ਆਪਣੀ ਸੁਸਾਇਟੀ ਵਾਸਤੇ ਕਰਦੇ ਕੀ ਹੋ, ਬਿਹਤਰ ਕੀ ਕਰਦੇ ਹੋ। ਸੋ ਉਹਦੇ 'ਚ ਥੋੜ੍ਹੀ ਜਿਹੀ ਬਿਹਤਰੀ ਲਿਆਉਣ ਦੀ ਵੀ ਕੋਸ਼ਿਸ਼ ਕਰੀਦੀ ਹੈ ਵੀ ਜੋ ਨੈਗੇਟਿਵ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਦੂਰ ਕਰਨ ਦੀ ਕੋਸ਼ਿਸ਼ ਕਰੀਦੀ ਹੈ ਵੀ ਯਾਰ ਜੋ ਮਿੱਥ ਬਣੀ ਆ। ਜੇ ਆਪਾਂ ਮੇਨ ਸਟ੍ਰੀਮ ਮੀਡੀਆ ਦੀ ਗੱਲ ਕਰ ਲਈਏ ਜਦੋਂ ਪਾਕਿਸਤਾਨ ਦਾ ਨਾਮ ਦਾ ਕੁਛ ਨੈਗੇਟਿਵ ਥੋੜ੍ਹਾ ਜਿਹਾ ਨਹੀਂ ਵਾਹਵਾ ਸਾਰਾ ਹੀ ਦੱਸਿਆ ਜਾਂਦਾ। ਸੋ ਉਹਨਾਂ ਨੂੰ ਕੁਛ ਉਸ ਖੋਲ ਨੂੰ ਕੁਛ ਲਾਉਣ ਦੀ ਮਾੜੀ ਜਿਹੀ ਕੋਸ਼ਿਸ਼ ਕਰੀਦੀ ਹੈ ਵੀ ਆਪਾਂ ਖੁਰੇਦਦੇ ਹਾਂ, ਖੁਰੇਦਣ ਦੇ ਨਾਲ ਹੋਰ ਵੀ ਕੋਈ ਖਰੀਦੂਗਾ, ਆਸਤਾ ਆਸਤਾ ਖੋਲ ਟੁੱਟ ਜਾਊਗਾ। ਤੁਹਾਡੇ ਦੇ ਰਾਹੀਂ ਜਿਹੜਾ ਨਾ ਉਹ ਖੋਲ ਦਾ ਨੂੰ ਖਰੀਦਣ 'ਚ ਤੁਸੀਂ ਬੜੇ ਮਦਦਗਾਰ ਸਾਬਤ ਹੋਵੋਗੇ ਕਿਉਂਕਿ ਤੁਹਾਡਾ ਇੱਕ ਖੋਲ ਖਰੀਦਿਆ ਹੋਇਆ ਵੀ ਉਹ ਤੁਹਾਡੀ ਵਜ੍ਹਾ ਨਾਲ ਹੋਰ ਕਿੰਨੇ ਸਾਰੇ ਉਹਨੂੰ ਫੋਲੋ ਕਰਨਗੇ, ਉਸ ਚੀਜ਼ ਨੂੰ ਵੇਖਣਗੇ, ਇੱਧਰ ਇੰਟਰੈਕਸ਼ਨ ਹੋਏਗੀ, ਲੋਕਾਂ ਨੂੰ ਮਿਲਣਗੇ, ਸੋਸ਼ਲ ਮੀਡੀਆ 'ਤੇ ਦੋਸਤ ਬਣਾਉਣਗੇ। ਸੋ ਤੁਹਾਡੇ ਵਾਲਾ ਮੈਸੇਜ ਵਧੀਆ। ਜੋ ਆਪਾਂ ਗੱਲਾਂ ਬਾਤਾਂ ਕਰਨ ਬੈਠੇ ਮੇਰੀ ਉਹ ਸਪੀਚ ਲੰਮੀ ਹੋ ਗਈ ਲੱਗਦਾ। ਮੈਨੂੰ ਪਤਾ ਨਹੀਂ ਸੀ ਮੈਂ ਸਪੀਚ ਕਰਨੀ ਹੈ ਲੇਕਿਨ ਕਰ ਲਈ ਮੈਂ। ਗੱਲਾਂ ਹੀ ਸੰਧੂ ਸਾਹਿਬ ਕੀ ਤੁਸੀਂ ਕਹਿਣ ਲੱਗੇ? ਨਹੀਂ ਖੋਲ ਕਿਹਦਾ ਖੋਲ ਕਹਿੰਦੇ ਕਿਹੜੀ ਚੀਜ਼? ਮਤਲਬ ਉਹ ਇੱਕ ਜਿਹੜੀ ਮਿੱਥ ਬਣਾਈ ਨਾ ਕੋਈ ਨਫ਼ਰਤ ਤੋਂ ਉਹਦਾ ਜਿਹੜਾ ਖੋਲ ਉੱਤੇ ਚੜਿਆ ਨਾ ਆਪਣੇ ਦੋਵਾਂ ਮੁਲਕਾਂ ਦੇ ਵਿੱਚ, ਮੈਂ ਉਹਦੀ ਗੱਲ ਕਰਦਾ ਵੀ ਉਹਨੂੰ ਖੁਰੇਦਣ 'ਚ ਉਹਨੂੰ ਉੱਤੋਂ ਲਾਉਣ 'ਚ ਅਸੀਂ ਅਹਿਮ ਰੋਲ। ਤੁਹਾਡੀ ਥੋੜੀ ਜ਼ੁਬਾਨ ਫਿਰ ਗਈ। ਖੋਲ ਹੁੰਦਾ ਜਿਹੜੀ ਗੋਲੀ ਚੱਲ ਜੇ ਉਹਦਾ ਬਚਿਆ ਹੋਇਆ ਹਿੱਸਾ, ਤੁਸੀਂ ਫੇਰ ਕਹਿਤਾ ਖੋਲ ਖਰੀਦਿਆ। ਏਦਾਂ ਨਾ ਕਿਹਾ ਕਰੋ ਰੱਬ ਕਰਕੇ, ਅਸੀਂ ਕੋਈ ਖੋਲ ਨਹੀਂ ਖਰੀਦਿਆ। ਉਹਦਾ ਕੰਮ ਖਰਾਬ ਹੋ ਜਾਣਾ। ਨਹੀਂ ਦੋਵੇਂ ਬੰਨੇ ਹੋ ਜਾਣਾ, ਪਤਾ ਨਹੀਂ ਕਿਹੜਾ ਖੋਲ ਖਰੀਦ ਲਿਆ। ਅੱਛਾ ਮੈਂ ਨਾ ਕੱਲ ਹੱਸਣ ਡਿਆ ਸਾਂ ਨਵਜੋਤ, ਮੈਂ ਕਿਹਾ ਵੀ ਕਿਹੜੀ ਚੀਜ਼ ਐਸੀ ਪਾਕਿਸਤਾਨ ਦੀ ਆ ਵੀ ਜਿਹੜੀ ਤੈਨੂੰ ਵੀ ਚੰਗੀ ਲੱਗੀ, ਬਹੁਤੀ ਚੰਗੀ? ਆਂਦਾ ਉਹ ਦੱਸਣਾ ਮੁਸ਼ਕਿਲ ਹੈ ਲੇਕਿਨ ਇੱਕ ਮਾੜੀ ਚੀਜ਼ ਹੈ, ਉਹ ਦੱਸ ਰਿਹਾ ਕੀ ਹੈ। ਕਿਹੜੀ ਸੀ ਹੁਣ ਮੈਨੂੰ ਯਾਦ ਕਰਾ ਦਿਓ। ਇੱਕ ਮੈਂ ਨਾ ਭਾਜੀ ਇੱਥੇ ਗੱਲ ਵੇਖੀ, ਸਾਡੇ ਉੱਥੇ ਨਾ 12 ਬੋਰ ਬੇਸ਼ੱਕ ਉਹਨਾਂ ਕੁੱਤਾ ਵੀ ਨਾ ਮਰੇ ਉਹਦਾ ਪੂਰਾ ਟੌਰ ਆ। ਤੁਸੀਂ ਯਾਰ ਜਿਹੜੀ AK-47 ਦੀ ਉਹ ਦੁਰਦਸ਼ਾ ਕੀਤੀ, ਉਹ ਕੀਤੀ। ਉਦਣ ਇੱਥੇ ਗਏ ਰੋਟੀ ਖਾਣ ਤੇ ਇੱਕ AK-47 ਸੀ। ਮੈਂ ਉਹਨੂੰ ਬੜੇ ਹੈ ਨਾ ਰਿਸਪੈਕਟ ਜੀ ਨਾਲ ਮਿਲਿਆ ਵੀ ਬੰਦੇ ਕੋਈ AK-47 ਕੋਈ ਤਗੜਾ ਹੀ ਏ ਜਾਂ ਤੇ ਕੋਈ ਆਲਾ ਅਫਸਰ ਹੋਊਗਾ ਜਾਂ ਕੁਛ ਹੋਊਗਾ। ਤੇ ਉਹ ਕੰਧ ਤੇ ਰੱਖ ਕੇ ਤੇ ਗੱਡੀ ਸਾਫ ਪੈਕ ਕਰਾਉਣ ਲੱਗ ਪਿਆ। ਆਉਣ ਦੇ ਮੈਂ ਕਿਹਾ ਰੋਲ ਤੇ ਰੱਖਤੀ AK-47 ਨਿਆਣਾ ਚੁੱਕੀ। ਅੱਛਾ ਇੱਥੇ ਨਾ
ਉਹ ਸਾਡੇ ਇੱਥੇ ਹੀ ਬਸ ਨਹੀਂ, ਇੱਥੇ ਹੀ ਬਸ ਨਹੀਂ, ਇੱਥੇ ਵਾਸ਼ਰੂਮਾਂ ਦੇ ਬਾਹਰ ਜਿਹੜੇ ਉਹ ਗਾਰਡ ਖੜੇ ਨੇ ਉਹ AK-47 ਲੈ ਕੇ ਖੜੇ ਨੇ ਜਦੋਂ ਬੰਦਾ ਪਿਸ਼ਾਬ ਵਗੈਰਾ ਕਰਨ ਜਾਂਦਾ। ਉਹ ਸਾਡਾ ਤਾਂ ਭਰਾਵਾ AK-47 ਦੇਖ ਕੇ ਤੇ ਪਿਸ਼ਾਬ ਤਾਂ ਚੜ ਜਾਂਦਾ ਤੇ ਉਹ ਬੂਹਾ ਖੋਲਦਾ ਵੀ ਆਜੋ ਕਰ ਲੋ। ਇੰਨਾ ਨਾ ਯਾਰ ਤੁਸੀਂ AK-47 ਦੀ ਰਿਸਪੈਕਟ ਕਰੋ ਮਾੜੀ ਮੋਟੀ। ਬੜਾ ਤਗੜਾ ਵੈਪਨ ਆ ਇੰਡੀਆ 'ਚ ਤੇ ਦੇਖਣ ਨੂੰ ਘੱਟ ਮਿਲਦਾ ਵੀ ਉਹਦੇ ਚੱਕਰ 'ਚ ਉਲਝਣ ਦੇ ਡਰ ਜਾਂਦੇ ਨੇ ਵੀ ਖਰੇ ਜਾ ਕੇ ਸਾਨੂੰ ਇਹਦੇ ਨਾਲ ਹੀ ਕੁਝ ਹੋ ਤੁਸੀਂ ਤੇ ਯਾਰ ਇਦਾਂ ਹੀ ਫੜਾਏ ਹੋਏ ਆ। ਇੱਥੇ ਇਹ ਆ ਨਾ ਵੀ ਕੀਤਾ ਵਾ ਵੀ ਤੁਸੀਂ ਕੋਈ ਵੀ ਸ਼ਾਪਿੰਗ ਮਾਲ ਆ ਹੋਟਲ ਆ ਕੋਈ ਵੀ ਆ ਵੀ ਉੱਥੇ ਤੁਸੀਂ ਸਿਕਿਉਰਿਟੀ ਵਾਲਾ ਰੱਖਣਾ। ਠੀਕ ਹੈ ਜੀ। ਠੀਕ ਹੈ, ਸਿਕਿਉਰਿਟੀ ਗਾਰਡ ਜ਼ਰੂਰੀ। ਈਵਨ ਕਿ ਜਿਹੜੇ ਦੁਕਾਨਾਂ ਨੇ ਜਿੱਥੇ ਕੈਸ਼ ਦਾ ਜ਼ਿਆਦਾ ਕੰਮ ਉਹਨਾਂ ਨੂੰ ਵੀ ਆ ਵੀ ਤੁਸੀਂ ਸਿਕਿਉਰਿਟੀ ਵਾਲਾ ਰੱਖਣਾ। ਠੀਕ ਹੈ ਲੇਕਿਨ ਇਹ ਸੀ ਕੋਈ 5-7-10 ਸਾਲ ਪਹਿਲੋਂ ਤੱਕ ਦੀ ਗੱਲ। ਠੀਕ ਹੈ ਜੀ। 2007-8-9 ਦੇ ਵਿੱਚ ਜਦੋਂ ਜ਼ਿਆਦਾ ਸੀ ਥੋੜੇ ਜਿਹੇ ਮਾਮਲਾ। ਲੇਕਿਨ ਹੁਣ ਤੇ ਤੁਸੀਂ ਵੇਖਿਆ ਹੀ ਵੀ ਇਸ ਤਰ੍ਹਾਂ ਦੀ ਗੱਲ ਹੀ ਕੋਈ ਨਹੀਂ। ਠੀਕ ਹੈ ਜੀ। ਨਵਜੋਤ ਭਾਜੀ ਕਿਵੇਂ ਤੁਸੀਂ ਕੋਈ ਸ਼ੇਅਰ ਕਰ ਦਿਓ ਗੱਲ। ਸ਼ੇਰ ਭਾਜੀ ਲਾ ਲਓ ਇੱਥੇ ਆਪਾਂ ਮੈਂ ਜਿਹੜੀ ਪਹਿਲਾਂ ਗੱਲ ਸਟਾਰਟ ਕੀਤੀ ਸੀ ਵੀ ਉਹਦੇ ਤੇ ਥੋੜੀ ਜਿਹੀ ਗੱਲ ਜ਼ਰੂਰ ਰੱਖਿਓ ਵੀ ਕੀ ਖਿਆਲ ਆ ਵੀ ਇਸ ਤਰ੍ਹਾਂ ਹੋ ਸਕਦਾ, ਮਤਲਬ ਵੀ ਯੰਗ ਬਲੱਡ ਦੀ ਰਹੀ ਭਾਜੀ ਬਹੁਤ ਕੁਝ ਹੋ ਸਕਦਾ ਜੇ ਆਪਾਂ ਗੱਲ ਕਰੀਏ ਤੇ। ਹੁਣ ਸਾਡੀਆਂ ਕੋਈ ਪੋਸਟਾਂ ਦੇਖਦਾ, ਮੈਂ ਛੋਟੀ ਜੀ ਗੱਲ ਕਰਨਾ ਕਿ ਜਦੋਂ ਆਪਾਂ ਇੰਸਟਾ ਤੇ ਪੋਸਟ ਕਰਨੇ ਆ, ਫੇਸਬੁੱਕ ਤੇ ਪੋਸਟ ਕਰਨੇ ਆ, ਜਿਹੜੇ ਵੇਖਦੇ ਨੇ ਨਾ ਉਹਨਾਂ ਦੇ ਦਿਲ 'ਚ ਚਾਹ ਹੁੰਦੀ ਵੀ ਜੇ ਇਹ ਜਾ ਸਕਦੇ ਨੇ ਤੇ ਸਾਨੂੰ ਕੀ ਦਿੱਕਤ ਹੈ ਹਨਾ। ਮਤਲਬ ਸਾਡਾ ਇੱਕ ਛੋਟਾ ਜਿਹਾ ਜਿਵੇਂ ਬਿਜ਼ਨਸ ਹੈ ਹਨਾ, ਸਾਡਾ ਮਤਲਬ ਇੱਕ ਟੂਰਿਜ਼ਮ ਨੂੰ ਲੈ ਕੇ ਹੀ ਹੈ ਸਾਰਾ ਕੁਝ ਲੈ ਕੇ ਹਨਾ, ਜਾਂ ਬੱਚੇ ਨੇ ਜੇ ਸਟੱਡੀ ਵੀਜ਼ਾ ਹੈ ਸਾਰਾ ਕੁਝ, ਤੇ ਉਹਦੇ ਦੇ ਥਰੂ ਸਾਡੇ ਨਾਲ ਉਦਾਂ ਹੀ ਜਿਹੜੇ ਜੁੜੇ ਨੇ ਉਸ ਚੀਜ਼ ਤੇ ਬੜਾ ਵਧੀਆ ਮੈਸੇਜ ਆਉਂਦਾ ਕਿ ਹਾਂਜੀ ਵੀ ਜੇ ਆ ਬੰਦੇ ਜਾ ਰਹੇ ਨੇ ਕਿਸੇ ਗੱਲ ਨੂੰ ਜਾ ਰਹੇ ਨੇ, ਇਹਨਾਂ ਦਾ ਮਤਲਬ ਉਹ ਮਿੱਥ ਜਿਹਾ ਨਹੀਂ ਬਣਿਆ ਹੋਇਆ ਕਿ ਪਾਸਪੋਰਟ ਤੇ ਸਟੈਂਪ ਲੱਗ ਗਈ ਪਾਕਿਸਤਾਨ ਦੇ ਵੀਜ਼ੇ ਦੇ ਅੱਗੇ ਨਹੀਂ ਜਾ ਸਕਦੇ। ਤੇ ਉਹ ਚੀਜ਼ ਅਸੀਂ ਜ਼ਰੂਰ ਕਵਰ ਅਪ ਕਰ ਸਕਦੇ ਹਾਂ ਜੇ ਅਸੀਂ ਨੌਜਵਾਨ ਪੀੜ੍ਹੀ ਇੱਥੇ ਆਈਏ, ਆਪਣਾ ਇਤਿਹਾਸ ਸਾਰਾ ਕੁਝ ਦੇਖ ਕੇ ਆਪਾਂ ਕਿਸੇ ਨੂੰ ਦਿਖਾਵਾਂਗੇ। ਕਿਉਂਕਿ ਮੋਸਟਲੀ ਆ ਹੋਇਆ ਪਿਆ ਕਿ ਕਿਸੇ ਨੂੰ ਆਪਾਂ ਦਿਖਾਇਆ ਹੀ ਨਹੀਂ, ਜਿਹੜਾ ਪੱਖ ਆਪਾਂ ਦਿਖਾਇਆ ਨਹੀਂ, ਦੇਖਿਆ ਨਹੀਂ ਹਨਾ, ਉਹ ਚੀਜ਼ ਨੂੰ ਆਪਾਂ ਮਤਲਬ ਕਹਿ ਹੀ ਨਹੀਂ ਸਕਦੇ ਕਿ ਉਹਦਾ ਕੀ ਹੈ ਕਿ ਨਹੀਂ। ਕਿਉਂਕਿ ਅੱਖੀ ਦੇਖੀ ਤੇ ਕੰਨੋਂ ਸੁਣੀ ਦਾ ਬੜਾ ਫਰਕ ਹੁੰਦਾ। ਹੁਣ ਆਪਾਂ ਇੱਥੇ ਆਏ ਆ, ਅਸੀਂ ਦੇਖਿਆ ਸਾਰਾ ਕੁਝ, ਆਪਣੇ ਜੀ ਦੇਖੇ ਨੇ, ਚਲੋ ਜੋ ਪਿਆਰ ਮਿਲਦਾ ਹਰ ਇੱਕ ਬੰਦਾ ਕਹਿੰਦਾ ਜੀ ਆਜੋ ਜੀ ਸਾਡੇ ਆਪਣੇ ਘਰ ਚਲੋ ਚਾਹ ਪੀ ਲਈਏ, ਤੇ ਉਹ ਜਿਹੜਾ ਪਿਆਰ ਹੈ ਉਹ ਹੋਰ ਕਿਤੇ ਨਹੀਂ ਮਿਲਦਾ, ਇੱਥੇ ਸਾਨੂੰ ਮਿਲਿਆ। ਗਏ ਮੇਰੇ, ਮੈਂ ਮਤਲਬ ਤੁਹਾਨੂੰ ਦੱਸਿਆ ਕਿ ਮੈਂ 10-12 ਕੰਟਰੀਆਂ ਘੁੰਮਿਆ ਹੋਇਆ ਤੇ ਮੇਰੇ ਤੇ ਐਵੇਂ ਦਾ ਪਿਆਰ ਨਹੀਂ ਕਿਤੇ ਮਿਲਿਆ। ਜੇ ਮਿਲਿਆ ਤਾਂ ਇੱਥੇ ਮਿਲਿਆ, ਉਹ ਪਿਆਰ ਉਹ ਨਹੀਂ ਕਿਤੋਂ ਮਿਲ ਸਕਦਾ। ਤੁਸੀਂ ਭੈਣ ਜੀ ਜਰਾ ਥੋੜੀ ਜੀ ਗੱਲ ਰੱਖੋ ਵੀ ਕਿੱਥੇ ਕਿੱਥੇ ਗਏ, ਕੀ ਕੀ ਵੇਖਿਆ, ਕੀ ਕੀ ਤੋਹਫੇ ਮਿਲੇ ਲੋਕ। ਗੱਲ ਮੈਨੂੰ ਦੱਸਣ ਡਏ ਹੁਣ ਵੀ ਉਹ ਚਾਚਾ ਜੀ ਜਿਹੜੇ ਤੁਹਾਨੂੰ ਮਿਲੇ ਸੀ ਨਵਾਂ ਨੋਟ ਦਿੱਤਾ, ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ? ਬਹੁਤ ਵਧੀਆ। ਸ਼ਾਪ ਤੇ ਗਏ ਸੀਗੇ, ਜਿੱਦਾਂ ਕਿਤੇ ਨਾ ਬਾਉਲ ਚ ਜਿੱਦਾਂ ਕਿ ਇੰਡੀਅਨ ਕਹਿੰਦੇ ਸਿੱਕੇ ਪਏ ਸੀਗੇ ਪਾਕਿਸਤਾਨ ਦੀ, ਤਾਂ ਮੈਂ ਕਿਹਾ ਇਹ ਕੀ ਹੈ, ਮੈਂ ਕਿਹਾ ਦਿਖਾਇਓ, ਉਹਨੇ ਮੈਨੂੰ ਦੇਖ ਕੇ ਦਿੱਤਾ। ਫਿਰ ਕਹਿੰਦੇ ਕਿ 75 ਰੁਪੀਜ਼ ਵੀ ਹੈਗਾ ਆ ਦੇਖਣਾ। ਉਹ ਕਹਿੰਦੇ ਤੂੰ ਲੈ ਹੀ ਲੈ। ਮੈਂ ਕਿਹਾ ਮੈਂ ਇੰਨਾ ਨਹੀਂ ਲੈਣਾ, ਤੁਸੀਂ ਮੈਨੂੰ ਦਿੱਤੇ ਆ ਵਾਲੇ ਸਿੱਕੇ, ਮੈਂ ਹੀ ਠੀਕ ਆ, ਮੈਂ ਨਹੀਂ ਹੋਰ ਲੈਣੇ। ਕਹਿੰਦੇ ਕੋਈ ਗੱਲ ਨਹੀਂ ਵੀ ਸਾਡਾ ਪਿਆਰ ਸਮਝ ਕੇ ਤੂੰ ਰੱਖ ਆਪਣੇ ਕੋਲ। ਵਧੀਆ ਲੱਗਾ। ਜਿੱਦਾਂ ਕਿ ਉਧਰ ਇੰਡੀਆ ਵਿੱਚ ਗੱਲ ਕਰੀਏ ਤਾਂ ਕੋਈ 5 ਰੁਪਏ ਹੱਥ ਤੇ ਰੱਖ ਕੇ ਕੋਈ ਰਾਜੀ ਨਹੀਂ ਹੈਗਾ। ਨਹੀਂ ਐਸੀ ਗੱਲ ਨਹੀਂ, ਉੱਥੇ ਵੀ 100 ਤੋਂ ਘੱਟ ਪਿਆਰ ਨਹੀਂ ਦਿੰਦੇ, ਇੱਥੇ 75 ਹੀ ਨਹੀਂ ਮਤਲਬ ਕਿ ਉਹ ਗੱਲ ਨਹੀਂ ਹੈਗੀ, ਮਤਲਬ ਕਿ ਇੱਕ ਨਵੀਂ ਕਰੰਸੀ ਨੋਟ ਨਵਾਂ 75 ਹੈ ਨਾ ਵੀ ਉਵੇਂ ਵੀ ਗੱਲ ਕਰ ਲਈਏ। ਹੁਣ ਲਾ ਲਓ ਆਪਾਂ ਉਹਨਾਂ ਤੋਂ ਚੀਜ਼ ਲਈ ਬਿੱਲ ਬਣਿਆ, ਅਸੀਂ ਉਹਨਾਂ ਤੋਂ ਜੋ ਵੀ ਚਲੋ ਰਹਿਤ ਉਹਨਾਂ ਬੜੇ ਪਿਆਰ ਨਾਲ ਆਦਰ ਮਾਨ ਨਾਲ ਕੀਤੀ। ਉਸ ਤੋਂ ਬਾਅਦ ਬੰਦਾ ਕਹਿੰਦਾ ਵੀ ਜੇ ਆਪਾਂ ਕਿਤੇ ਵੇਖ ਕੇ ਕਹਿੰਦੇ ਵੀ ਗੱਲ ਮੁਕਾ ਲਈ, ਗੱਲ ਮੁਕਾ ਕੇ ਤੇ ਉਸ ਤੋਂ ਬਾਅਦ ਜਿਹੜੀ ਚੀਜ਼ ਪਿਆਰ ਨਾਲ ਦੇ ਦੇਣੀ ਹੈ ਨਾ ਕਿਸੇ ਨੂੰ, ਉਹ ਗੱਲ ਦਾ ਬੜਾ ਫਰਕ ਹੁੰਦਾ। ਜਿਵੇਂ ਉਹਨਾਂ ਨੇ ਨਾ ਇੱਕ ਚੁੰਨੀ ਪਸੰਦ ਆ ਗਈ ਤੇ ਉੱਤੇ ਥੋੜਾ ਜਿਹਾ ਜਿਵੇਂ ਦਾਗ ਸੀ, ਅਸੀਂ ਕਿਹਾ ਵੀ ਪਤਾ ਨਹੀਂ ਧੁੱਪੇ ਪਿੱਛੋਂ ਹੋਵੇਗਾ ਨਾ ਹਨਾ, ਤੇ ਉਹ ਕਹਿੰਦੇ ਜੇ ਵੈਸੇ ਤਾਂ ਧੁੱਪ ਜਾਏਗਾ, ਧੁੱਪੇ ਪਿੱਛੋਂ ਸਾਫ਼ ਹੋ ਜਾਏਗਾ, ਪਰ ਜੇ ਨਹੀਂ ਧੁੱਪਦਾ ਤਾਂ ਵੀ ਕੋਈ ਗੱਲ ਨਹੀਂ, ਇਹ ਸਾਡੇ ਵੱਲੋਂ ਗਿਫਟ ਆ ਤੁਹਾਡੇ ਵਾਸਤੇ। ਉਹਨਾਂ ਉਹ ਭੈਣ ਨੂੰ ਦਿੱਤਾ ਤੇ ਕਹਿੰਦੇ ਵੀ ਤੇ ਆ ਸਾਡੀ ਭੈਣ ਸ਼ਰਮਾਉਂਦੀ ਬਹੁਤਾ। ਹਾਂਜੀ ਥੋੜਾ ਜਿਹਾ ਕਰ ਜਾਂਦੇ ਨੇ, ਬਾਕੀ ਮਤਲਬ ਸਾਰੇ ਕਿ ਇੱਕ ਪਾਸਾ ਹੁੰਦਾ ਜਿੱਦਾਂ ਕਿ ਆਪਾਂ ਨੂੰ ਹੁਣ ਨਹੀਂ ਪਤਾ ਹੈਗਾ ਕਿੱਧਰ ਕਿੱਦਾਂ ਦੇ ਹੈਗੇ ਆ। ਹੁਣ ਕੋਈ ਵੀ ਹੁੰਦਾ, ਸਾਰਿਆਂ ਨੇ ਕਹਿੰਦੇ ਤੁਸੀਂ ਪਾਕਿਸਤਾਨ ਗਏ ਆ, ਉੱਥੇ ਇਦਾਂ ਦਾ ਮਾਹੌਲ ਇਦਾਂ ਦਾ। ਮੈਂ ਕਿਹਾ ਤੁਸੀਂ ਇੱਥੇ ਆਵੋ, ਪਤਾ ਲੱਗ ਜਾਣਾ ਤੁਹਾਨੂੰ ਕਿੱਦਾਂ ਦਾ ਮਾਹੌਲ ਹੈਗਾ, ਕਿੱਦਾਂ ਦਾ ਨਹੀਂ ਹੈਗਾ। ਜੇ ਆਪਾਂ ਇੱਕ ਪਾਸੇ ਦੇਖੀ ਜਾਈਏ ਕਿ ਉਧਰ ਇਦਾਂ ਆ ਇਦਾਂ, ਇਹ ਨਹੀਂ ਹੈਗਾ ਕਿ ਮਤਲਬ ਕਿ ਹਰ ਪਾਸੇ ਹੁੰਦੇ ਮਾੜੇ ਲੋਕ ਵੀ। ਮੈਂ ਨਹੀਂ ਕਹਿੰਦੀ ਮਾੜੇ ਲੋਕ ਨਹੀਂ ਹੁੰਦੇ, ਹਰ ਇੱਕ ਜਗ੍ਹਾ ਹੁੰਦੇ, ਪਰ ਚੰਗੇ ਲੋਕ ਵੀ ਹੈਗੇ ਆ। ਉਹ ਗੱਲ ਐਵੇਂ ਨਾ ਕਿ ਵਿਖਾਇਆ ਹੀ ਮਤਲਬ ਮਾੜਾ ਪਾਸਾ ਜਾ ਰਿਹਾ ਕਿ ਨਹੀਂ ਜੀ ਉੱਥੇ ਆ ਚੀਜ਼ ਹੈ, ਉੱਥੇ ਆ ਚੀਜ਼, ਚੰਗਾ ਪਾਸਾ ਦਿਖਾਇਆ ਨਹੀਂ ਜਾਂਦਾ। ਹਾਂ, ਚੰਗੀਆਂ ਚੀਜ਼ਾਂ ਉਹਨਾਂ ਨੂੰ ਕਰਨਾ ਤੇ ਵੈਸੇ ਸਾਨੂੰ ਇਹ ਚਾਹੀਦਾ ਕਿ ਆਪਾਂ ਗਵਾਂਢੀ ਆ, ਹਮਸਾਏ ਆ, ਵੀ ਤੁਹਾਡੀ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਅਸੀਂ ਉਹਨਾਂ ਨੂੰ ਅਡਾਪਟ ਕਰੀਏ, ਜਿਹੜੀਆਂ ਸਾਡੀਆਂ ਉਹਨਾਂ ਨੂੰ ਤੁਸੀਂ ਕਰੋ। ਉਹ ਚੰਗੀਆਂ ਮਿਲ ਕੇ ਚੰਗਾ ਹੀ ਬਣ ਜੇ। ਜਦੋਂ ਆਪਾਂ ਚੁਗਦੇ ਹੀ ਮਾੜੀਆਂ ਤੇ ਫਿਰ ਮਾਰਾ ਹੀ ਉਹਦਾ ਉਹ ਜਦੋਂ ਮਾੜੀਆਂ ਚੁਗਣਾ ਤੇ ਜੇਬ ਝੋਲੀ ਮਾੜੇ ਦੀ ਭਰਨੀ। ਬਿਲਕੁਲ
ਜਿਵੇਂ ਰਾਤੀ ਮੈਂ ਤੇ ਸੰਧੂ ਸਾਹਿਬ ਗੱਲ ਕਰੀ ਜਾਂਦੇ ਸੀ ਵੀ ਕੋਈ ਕਿਸੇ ਹਰਪਾਲ ਸਿੰਘ ਪੰਨੂ ਉਹਨਾਂ ਦੇ ਮਤਲਬ ਲਿਖਤਾਂ ਸਨ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਉੱਤੇ ਲਿਖਿਆ ਤੇ ਉਹਨਾਂ ਨੇ ਜਿੰਨਾ ਕਿਸੇ ਹੋਰ ਰਾਈਟਰ ਨੇ ਉਹਨਾਂ ਨੂੰ ਫੋਨ ਕੀਤਾ ਜਿਨ੍ਹਾਂ ਨੇ ਉਹਦਾ ਸਿਰਫ ਨੈਗੇਟਿਵ ਸਾਈਡ ਲਿਖੀ ਸੀ, ਉਹਨਾਂ ਕਿਹਾ ਜੀ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ 'ਚ ਕੋਈ ਮਤਲਬ ਪੋਜ਼ਿਟਿਵ ਸਾਈਡ ਨਹੀਂ ਦਿਖੀ। ਉਹ ਕਹਿੰਦੇ ਜਿਵੇਂ ਤੁਹਾਨੂੰ ਨੈਗੇਟਿਵ ਨਹੀਂ ਦਿਸੀ ਵੀ ਤੁਸੀਂ ਨੈਗੇਟਿਵ ਵੇਖੀ ਗਏ ਤੁਹਾਨੂੰ ਨੈਗੇਟਿਵ ਮਿਲ ਗਿਆ, ਤੇ ਜਦੋਂ ਮੈਂ ਪੋਜ਼ਿਟਿਵ ਵੇਖਣ ਲੱਗਾ ਮੈਨੂੰ ਪੋਜ਼ਿਟਿਵ ਹੀ ਮਿਲ ਗਿਆ, ਤੇ ਮੈਂ ਫਿਰ ਪੋਜ਼ਿਟਿਵ ਹੀ ਲਿਖੀ ਗਿਆ, ਮੈਨੂੰ ਨੈਗੇਟਿਵ ਵਾਲਾ ਦਿਲ ਹੀ ਨਹੀਂ ਕੀਤਾ ਜਾਂਦਾ। ਤੇ ਉਹੀ ਚੀਜ਼ ਹੈ ਵੀ ਜੇ ਆਪਾਂ ਲਾ ਲਓ ਦੇਖੀ ਹੋਈ ਨੈਗੇਟਿਵ ਜਾਵਾਂਗੇ ਤੇ ਫਿਰ ਸਾਨੂੰ ਨੈਗੇਟਿਵ ਹੀ ਵਿਖੇਗਾ, ਬਾਕੀ ਪੋਜ਼ਿਟਿਵ ਤਾਂ ਬਹੁਤ ਹੈ। ਲਾ ਲਓ ਗੱਲ ਹੀ ਛੱਡ ਦੋ ਵੀ ਆਪਾਂ ਉਸ ਚੀਜ਼ ਨੂੰ ਜ਼ਾਹਿਰ ਹੀ ਨਹੀਂ ਕਰ ਸਕਦੇ। ਜਿਵੇਂ ਭਾਈ ਕਹਿੰਦੇ ਵੀ ਕੋਈ ਪੁੱਛ ਲਵੇ ਸਾਨੂੰ ਲਾਹੌਰ 'ਚ ਹੀ ਪੁੱਛ ਲੈ ਕੋਈ ਛੋਟੀ ਜਿਹੀ ਗੱਲ ਹੈ ਨਾ ਵੀ ਇੱਥੇ ਕੋਈ ਵਧੀਆ ਚੀਜ਼ ਦੱਸ ਦਿਓ, ਤੇ ਅਸੀਂ ਕਹਾਂਗੇ ਵੀ ਕੀ ਦੱਸੀਏ, ਕਿਹੜੀ ਚੀਜ਼ ਦੱਸੀਏ, ਤੇ ਮਾੜੀ ਚੀਜ਼ ਤੇ ਭਾਜੀ ਨੇ ਦੱਸ ਹੀ ਦਿੱਤੀ ਵੀ ਸਾਰਾ ਕੁਝ ਹੀ ਵਧੀਆ, ਲਾਹੌਰ ਬੜਾ ਵਧੀਆ, ਲੋਕ ਬੜੇ ਮਿਲਣਸਾਰ ਨੇ, ਸਾਰੇ ਚੰਗੇ ਨੇ। ਤੇ ਪਰ ਗੱਲ ਇਹ ਆ ਕਿ ਵੀ ਚੰਗਿਆਈ ਨੂੰ ਵੀ ਜਾ ਕੇ ਦੇਖਾਂਗੇ ਤੇ ਫੇਰ ਹੀ ਪਤਾ ਲੱਗੂ ਨਾ ਚੰਗਿਆਈ ਆ, ਘਰੇ ਬੈਠਿਆਂ ਤੇ ਜੋ ਕਿਸੇ ਨੇ ਦੱਸਦਾ। ਇੱਕ ਹੋਰ ਵੀ ਆ ਸਾਡੇ ਨਾ ਤੁਹਾਡੇ ਵੱਲ ਤੇ ਵਲੌਗਸ ਦੀ ਰਾਹੀਂ ਜਾਂ ਵੀਡੀਓਜ਼ ਦੀ ਰਾਹੀਂ ਵਾਵਾ ਟ੍ਰੈਂਡ ਹੈ ਨਾ ਵੀ ਚੀਜ਼ਾਂ ਨੂੰ ਐਕਸਪਲੋਰ ਕਰਨ ਦਾ, ਸਾਡੇ ਵੱਲ ਇਹ ਵੀ ਥੋੜਾ ਜਿਹਾ ਘੱਟ ਆ। ਮੈਨੂੰ ਲੱਗਦਾ ਰਹਿੰਦਾ ਵੀ ਕਿਤੇ ਅਸੀਂ ਜਿਹੜੇ ਜਦੋਂ ਟੂਰਿਜ਼ਮ ਨੂੰ ਆਪਾਂ ਗ੍ਰੈਬ ਕਰਨਾ ਤੇ ਇਹਨਾਂ ਚੀਜ਼ਾਂ ਨੂੰ ਸਾਨੂੰ ਪ੍ਰੋਮੀਨੈਂਟ ਕਰਨਾ ਪੈਣਾ, ਵਾਜ਼ੇ ਕਰਨਾ ਪਊਗਾ, ਤੇ ਫਿਰ ਟੂਰਿਸਟ ਜ਼ਿਆਦਾ ਗ੍ਰੈਬ ਹੋਣਗੇ, ਅਟਰੈਕਟ ਹੋਣਗੇ। ਜਿਵੇਂ ਅਸੀਂ ਆ ਵੀਡੀਓ ਬਣਾਉਂਦੇ ਆ, ਇਸ ਤਰ੍ਹਾਂ ਦੇ ਹੋਰ ਵੀ ਕਈ ਵਾਵਾ ਸਾਰੇ ਆਉਣ ਲੋਕ, ਆਪਣੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਲਾਹੌਰ ਦੀਆਂ, ਰਾਵਲਪਿੰਡੀ, ਇਸਲਾਮਾਬਾਦ ਵੀ ਬੁੱਧੇ ਡਿਫਰੈਂਟ ਜਿਹੜੀਆਂ ਉਹਨਾਂ ਨੂੰ ਲੋਕਾਂ ਤੱਕ ਵਿਖਾਉਣ, ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਫਿਰ ਵੀ ਉਹ 'ਚ ਬਿਹਤਰੀ ਲਿਆਂਦੀ ਜਾ ਸਕਦੀ। ਬਾਕੀ ਉਹ ਤੇ ਭਾਜੀ ਬਿਲਕੁਲ ਗੱਲ ਹੈ ਹੀ ਹੈ ਤੁਹਾਡੀ ਸਹੀ, ਕਿਉਂਕਿ ਉੱਥੇ ਸਾਨੂੰ ਕਈ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਨੇ YouTube ਦੇ ਉੱਤੇ, ਅਸੀਂ ਉਹ ਚੀਜ਼ਾਂ ਵੇਖ ਕੇ ਆਪਾਂ ਚਲੇ ਜਾਂਦੇ ਹਾਂ ਜੀ ਹਾਂਜੀ ਫਲਾਣੀ ਜਗ੍ਹਾ ਤੇ ਆਹ ਚੀਜ਼ ਵਧੀਆ ਆਪਾਂ ਦੇਖ ਲਈਏ, ਉਸ ਚੀਜ਼ ਦਾ ਤੇ ਹੈ ਫਰਕ। ਬਾਕੀ ਉਹ ਚੀਜ਼ਾਂ ਨੂੰ ਦੂਰ ਕਾਫੀ ਹੱਦ ਤੱਕ ਤਾਂ ਤੁਸੀਂ ਕਰਤਾ ਹਨਾ, ਜਿੰਨੇ ਕਿ ਸਾਡੇ ਉੱਥੇ ਇੱਕ ਆ ਨਾ ਵੀ ਇੱਕ ਬਾਂਹ ਇੱਕ ਹੁੰਦੀ, ਦੋ ਰਲ ਜਾਣ ਫਿਰ ਉਹ 11 ਹੁੰਦੀਆਂ ਨਾ। ਬਿਲਕੁਲ ਉਹ ਹੋਰ ਵੀ ਆਉਣ ਦੋਸਤ ਇਸ ਫੀਲਡ 'ਚ ਆਉਣ, ਜ਼ਰੂਰੀ ਨਹੀਂ ਹੈ ਵੀ ਉਹ ਜਿਸ ਤਰ੍ਹਾਂ ਅਸੀਂ ਪਾਰਟੀਸ਼ਨ ਨੂੰ ਕਰਦੇ ਆ ਵੀ ਉਹ ਟੂਰਿਜ਼ਮ ਨੂੰ ਲੈ ਕੇ ਕਰ ਸਕਦੇ ਆ, ਟਰੈਵਲ ਨੂੰ ਲੈ ਕੇ ਕਰ ਸਕਦੇ ਆ, ਜਿਹੜੀਆਂ ਚੰਗੀਆਂ ਜਗ੍ਹਾਵਾਂ ਵੇਖਣ ਵਾਲੀਆਂ ਨੇ ਜਿਹਦੇ ਨਾਲ ਇੰਟਰਨੈਸ਼ਨਲੀ ਟੂਰਿਸਟ ਅਟਰੈਕਟ ਹੋਣ, ਉਹਨਾਂ ਨੂੰ ਵਿਖਾਇਆ ਜਾ ਸਕਦਾ। ਹਾਂਜੀ ਉਹ ਲਾ ਲਓ ਆਪਾਂ ਹਸਨ ਅਬਦਾਲ ਸਾਹਿਬ ਗਏ ਸੀ ਗੁਰਦੁਆਰਾ ਪੰਜਾ ਸਾਹਿਬ ਵਾਲੀ ਸਾਈਡ, ਤੇ ਉੱਥੇ ਅਸੀਂ ਰਾਹ 'ਚ ਚਲੋ ਸਾਨੂੰ ਉਤਰ ਕੇ ਜਾਣ ਦੀ ਇਜਾਜ਼ਤ ਤੇ ਨਹੀਂ ਸੀ, ਪਰ ਅਸੀਂ ਜਿੰਨਾ ਕਿ ਦੇਖਦੇ ਗਏ ਆ ਬਹੁਤ ਖੂਬਸੂਰਤੀਆਂ ਸੀ। ਤੇ ਉਸ ਚੀਜ਼ ਨੂੰ ਜੇ ਆਪਾਂ ਮਤਲਬ ਕਿ ਕੋਈ ਦਿਖਾਵੇ ਹਨਾ ਵੀ YouTube ਤੇ ਮਿਲ ਜੇ, ਕਿਤੇ ਵੀ ਸਾਨੂੰ ਉਸ ਚੀਜ਼ ਦੀ ਲਾ ਲਓ ਵੀ ਦੇਖਣ ਨੂੰ ਮਿਲ ਜੇ, ਤੇ ਆਪਾਂ ਜਿਹੜੇ ਦੂਜਾ ਟੂਰਿਜ਼ਮ ਨੇ ਮਤਲਬ ਆਉਂਦੇ ਨੇ ਟੂਰਿਸਟ ਵੀਜ਼ੇ ਤੇ, ਆਪਾਂ ਚਲੋ ਪਿਲੀਗ੍ਰਾਮ ਵੀਜ਼ੇ ਦੀ, ਤੇ ਟੂਰਿਸਟ ਨੂੰ ਬਹੁਤ ਚੀਜ਼ਾਂ ਮਿਲ ਜਾਂਦੀਆਂ ਨੇ ਦੇਖਣ ਨੂੰ ਵੀ ਹਾਂਜੀ ਇਸ ਫਲਾਣੀ ਜਗ੍ਹਾ ਤੇ ਆਹ ਚੀਜ਼ਾਂ ਆਪਾਂ ਦੇਖ ਕੇ ਆਈਏ। ਬਹੁਤ ਖੂਬਸੂਰਤ ਬਹੁਤ ਹੈ ਭਾਜੀ, ਅਸੀਂ ਜਿੰਨਾ ਕਿ ਦੇਖਿਆ ਬਹੁਤ ਮਤਲਬ ਕਿ ਵਧੀਆ ਲੱਗਾ। ਬਸ ਇਹ ਸੀ ਕਿ ਆਪਾਂ ਜਾ ਨਹੀਂ ਸੀ ਸਕਦੇ, ਦੇਖ ਨਹੀਂ ਸਕਦੇ ਮੌਕੇ ਤੇ। ਚਲੋ ਜੀ, ਤੁਹਾਡੇ ਸਾਰਿਆਂ ਦਾ ਅੱਜ ਜਾਣ ਦਾ ਟਾਈਮ ਹੋ ਗਿਆ। ਹਾਂਜੀ ਤੇ ਇੱਕ ਬੰਦਾ ਤੁਹਾਡੇ ਚ ਵਿੱਚ ਰੋ ਪੈਣਾ, ਮੈਨੂੰ ਪਤਾ ਜਾਂਦੀ ਰੋਣ ਹੀ ਵਾਲਾ ਵਾ, ਤੇ ਤੁਸੀਂ ਪਹੁੰਚੋ ਖੈਰ ਖੈਰੀ ਤੇ ਗਾਂ ਵੀ ਆਓ, ਅੱਗੇ ਤੋਂ ਵੀ ਵੀਜ਼ੇ ਲੈ ਕੇ। ਇੱਕ ਮੇਰੀ ਗੁਜ਼ਾਰਿਸ਼ ਹੈ ਜੀ ਤੁਹਾਡੇ ਮਾਧਿਅਮ ਰਾਹੀਂ ਕਿ ਪਹਿਲਾਂ ਨਹੀਂ ਪਤਾ ਹੁੰਦਾ ਕਿ ਜਿੱਥੇ ਅਸੀਂ ਜਾਂਦੇ ਆ ਉੱਥੇ ਕਿੱਦਾਂ ਦਾ ਮਾਹੌਲ ਆ, ਜਾਣਾ ਚਾਹੁੰਦੇ ਜਾਂ ਕੁਝ ਵੀ, ਫਿਰ ਜਿਹੜੇ ਸਾਰੇ ਇੰਡੀਅਨ ਭਰਾ ਆ, ਪੰਜਾਬੀ ਭਰਾ ਆ, ਉਹਨਾਂ ਨੂੰ ਇੱਕ ਅਪੀਲ ਆ ਕਿ ਉਹ ਪਹਿਲਾਂ ਘੱਟੋ ਘੱਟ ਗੁਰਦੁਆਰਾ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਜ਼ਰੂਰ ਆਉਣ। ਜਦੋਂ ਆਪਾਂ ਉੱਥੇ ਆਉਂਦੇ ਆ ਤੇ ਤਕਰੀਬਨ ਆਪਾਂ ਨੂੰ ਅੱਧੀ ਜਿਹੜੀ ਤਸਵੀਰ ਆ ਉਹ ਕਲੀਅਰ ਹੋ ਜਾਂਦੀ ਆ ਵੀ ਮਾਹੌਲ ਕਿਵੇਂ ਦਾ ਤੇ ਲੋਕ ਕਿਵੇਂ ਦੇ ਨੇ। ਤੇ ਜਦੋਂ ਆਪਾਂ ਉੱਥੋਂ ਮੁੜਦੇ ਆ ਤੇ ਫਿਰ ਆਪਣੇ ਮਨ ਦੇ ਵਿੱਚ ਇਹ ਚਾਹਨਾ ਹੁੰਦੀ ਆ ਕਿ ਆਪਾਂ ਹੁਣ ਅਗਾਂਹ ਜਾ ਕੇ ਲਾਹੌਰ ਦੇਖੀਏ, ਨਨਕਾਣਾ ਸਾਹਿਬ ਵੇਖੀਏ, ਪੰਜਾ ਸਾਹਿਬ ਵੇਖੀਏ। ਮੈਂ ਇਸ ਤੋਂ ਹੀ ਮੈਂ ਯੂਥ ਦੀ ਗੱਲ ਵੀ ਯੰਗ ਬਲੱਡ ਦੀ ਗੱਲ ਸਟਾਰਟਿੰਗ ਤੋਂ ਇਸ ਤੋਂ ਕੀਤੀ ਸੀ ਵੀ ਉਹਨੂੰ ਕੋਰੀਡੋਰ ਤੇ ਇੰਨਾ ਖਰਚ ਕੀਤਾ ਗਿਆ ਵੀ ਉਹ 75 ਸਾਲਾਂ ਦੀ ਅਰਦਾਸਾਂ ਸੀ ਵਿਛੜੇ ਗੁਰਧਾਮ ਨੂੰ ਦਰਸ਼ਨ ਖੁੱਲੇ ਦਰਸ਼ਨ ਦਿਦਾਰੇ, ਉਹ ਤੇ ਹੋ ਗਏ। ਹੁਣ ਆਉਂਦੇ ਕਿਉਂ ਨਹੀਂ ਕਰਨ? ਮਤਲਬ ਵੀ ਉਹ 5000 ਬੰਦੇ ਦੀ ਕਪੈਸਿਟੀ ਆ ਤੇ ਆਉਂਦਾ 50 ਬੰਦੇ, ਉਹਨੂੰ ਵੀ ਥੋੜਾ ਜਿਹਾ ਸਾਨੂੰ ਵੇਖ ਕੇ ਚੱਲਣਾ ਪਊਗਾ ਵੀ ਇਹ ਕਿਤੇ ਵੀ ਗੱਲ ਬਿਲਕੁਲ 100% ਮਿਥ ਗਲਤ ਆ ਵੀ ਉਹ ਤੁਹਾਡੇ ਪਾਸਪੋਰਟ ਤੇ ਇੰਜ ਹੋ ਗਿਆ ਤੇ ਇੰਜ ਨਹੀਂ ਹੋਣਾ। ਬਿਲਕੁਲ ਗੱਲ ਮੈਂ ਇੱਕ ਛੋਟੀ ਜੀ ਤੁਹਾਡੀ ਇੰਟਰਰਪਟ ਕਰ ਰਿਹਾ ਤੁਹਾਨੂੰ, ਉਹਦੇ ਵਿੱਚ ਵੀ ਭਾਜੀ ਇੱਕ ਗੱਲ ਇਹ ਕਿ ਸਾਡੇ ਉੱਥੇ ਆ ਵੀ ਚੀਜ਼ ਦਾ ਮਿੱਥ ਬਣਿਆ ਹੋਇਆ ਕਿ ਜਿਹੜਾ ਕਰਤਾਰਪੁਰ ਸਾਹਿਬ ਤੇ ਕੁਝ ਬੰਦਿਆਂ ਦਾ, ਮੈਂ ਇਹ ਨਹੀਂ ਕਹਿੰਦਾ ਬੜਿਆਂ ਦਾ ਟੁੱਟ ਗਿਆ ਮਿੱਥ, ਜਿਨ੍ਹਾਂ ਨੂੰ ਪਤਾ ਲੱਗੀ ਜਾਂਦਾ ਉਹ ਚਲੋ ਹੋਈ ਜਾਂਦਾ, ਆਈ ਜਾਂਦੇ ਨੇ, ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਆਪਾਂ ਦੱਸ ਦਈਏ ਵੀ ਐਵੇਂ ਦਾ ਜੇ ਪਹਿਲੀ ਗੱਲ ਤੇ ਪਾਸਪੋਰਟ ਤੇ ਵੀਜ਼ੇ ਲੱਗੇ ਤਾਂ ਸਟੈਂਪ ਲੱਗੇ ਤਾਂ ਕੋਈ ਦਿੱਕਤ ਹੁੰਦੀ ਨਹੀਂ, ਤੇ ਜੇ ਤੁਹਾਨੂੰ ਉਹਦੇ ਤੋਂ ਡਰ ਲੱਗਦਾ ਤੁਸੀਂ ਪਹਿਲਾਂ ਕਰਤਾਰਪੁਰ ਸਾਹਿਬ ਆ ਜਾਓ, ਉੱਥੇ ਨਹੀਂ ਲੱਗਦਾ। ਉੱਥੇ ਤੁਹਾਡਾ ਪਾਸਪੋਰਟ ਸਿਰਫ ਇੱਕ ਤੁਹਾਡੀ ਆਈਡੈਂਟੀਟੀ ਕਰਕੇ ਲੈ ਕੇ ਜਾਇਆ ਜਾਂਦਾ, ਕਿਉਂਕਿ ਆਪਾਂ ਓਬਵੀਅਸਲੀ ਬਾਰਡਰ ਤੇ ਆਪਾਂ ਇੰਟਰਨੈਸ਼ਨਲ ਹੀ ਕਰ ਰਹੇ ਹਾਂ ਕ੍ਰੋਸ,
ਤੇ ਬਾਕੀ ਤੇ ਲਾ ਲਓ ਸਾਰਾ ਕੁਝ ਉਹ ਪੇਪਰ ਵਰਕ ਹੁੰਦਾ, ਪੇਪਰ ਦੇ ਉੱਤੇ ਸਟੈਂਪਾਂ ਹੁੰਦੀਆਂ ਨੇ, ਤੁਸੀਂ ਇੱਕ ਵਾਰੀ ਆ ਜਾਓ। ਅੱਬਲ ਤੇ ਐਵੇਂ ਤਾਂ ਮੈਂ ਕਹਿੰਦਾ ਵੀ ਹੈ ਹੀ ਨਹੀਂ। ਚਲੋ ਜੀ ਪਹੁੰਚੋ ਤੁਸੀਂ ਸਾਰੇ ਤੇ ਆਪਣੇ ਸਰਕਲ 'ਚ ਬਿਲਕੁਲ ਇਸ ਮੈਮੋਰੀਜ਼ ਸ਼ੇਅਰ ਕਰਿਓ। ਹਾਂਜੀ ਹਾਂਜੀ ਤੇ ਤਾਂ ਕਿ ਇਹਨਾਂ ਨੂੰ ਅਸੀਂ ਆਪਣੀ ਯੂਥ ਦੀ ਰਾਹੀਂ, ਆਪਣੇ ਸੋਸ਼ਲ ਮੀਡੀਆ ਦੀ ਰਾਹੀਂ ਲੋਕਾਂ ਤੱਕ ਮੈਸੇਜ ਵਧੀਆ ਪਹੁੰਚਾ ਕੇ ਤੇ ਉਹ ਸੌਫਟ ਕਾਰਨਰ ਜਿਹੜਾ ਆਪਾਂ ਪੈਦਾ ਕਰ ਸਕਦੇ, ਬਣਾ ਸਕਦੇ। ਦੋਵਾਂ ਮੁਲਕਾਂ 'ਚ ਜਿਹੜਾ ਹੌਟ ਕਾਰਨਰ ਬਣਿਆ ਨਾ, ਬਲਕਿ ਉਹ ਆਪਾਂ ਕਹੀਏ ਆ ਵੀ ਉਹ ਨਫ਼ਰਤ ਵਾਲਾ ਕਾਰਨਰ ਹੈ, ਉਸ ਕਾਰਨਰ ਨੂੰ ਹਟਾ ਕੇ ਅਸੀਂ ਮੁਹੱਬਤ ਵਾਲਾ ਕਾਰਨਰ ਇੱਕ ਜਿਹੜੇ ਬਣਾਉਣ ਦੇ ਵਿੱਚ ਇੱਕ ਅਹਿਮ ਮੈਨੂੰ ਲੱਗਦਾ ਵੀ ਤੁਸੀਂ ਸਾਰੇ, ਅਸੀਂ ਸਾਰੇ ਦੋਸਤ ਸੰਗੇ ਮਿਲ ਸਾਬਤ ਹੋਵਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਤੁਸੀਂ ਆਏ। ਹੁਣ ਚੱਲੇ ਜੇ, ਹੁਣ ਇੰਨੇ ਦਿਨ ਰਹੇ ਆਪਾਂ ਇਕੱਠੇ, ਸੋ ਹੁੰਦਾ ਵਾ ਉਨਸੀਅਤ ਹੋ ਜਾਂਦੀ ਹੈ ਥੋੜਾ ਜਿਹਾ ਇੱਕ ਦੂਜੇ ਨਾਲ। ਮੈਨੂੰ ਪਤਾ ਵਾ ਵੀ ਉਦਾਸੀ ਵੀ ਹੋਣੀ ਆ ਵੀ ਜਾਣ ਲੱਗਿਆ। ਨੈਕਸਟ ਟਾਈਮ ਵਾਸਤੇ ਫੇਰ ਜ਼ਰੂਰ ਆਓ। ਹਾਂਜੀ ਹਾਂਜੀ ਜ਼ਰੂਰ, ਅਗਲੀ ਵਾਰ ਜਦੋਂ ਓਕੇ ਜੀ, ਰੱਬ ਰਾਖਾ।